ईरान का सुप्रीम लीडर खैमनाई सी आयतुल्ला खैमनाई ਉਹਦੇ ਜਿਹੜੇ ਫਿਊਨਰਲ ਦੀਆਂ ਉੱਥੇ ਤਿਆਰੀਆਂ ਚੱਲ ਰਹੀਆਂ ਹੈਗੀਆਂ ਕਹਿੰਦੇ ਕਾਫੀ ਦਿਨ ਚੱਲਣੀਆਂ ਆ ਤੇ ਉਹਦਾ ਜਿਹੜਾ ਕੈਸਕਟ ਹੈਗਾ ਆ ਸੁਪਰੀਮ ਲੀਡਰ ਆਇਤੁੱਲਾ ਅਲੀ ਖੈਮਨਾਈ ਦਾ ਉਹ ਤਹਿਰਾਨ ਦਾ ਜਿਹੜਾ ਗ੍ਰੈਂਡ ਮੌਸਲਾ ਆ ਉੱਥੇ ਲਿਆਇਆ ਗਿਆ ਹੈਗਾ ਬਹੁਤ ਸਾਰੇ ਮੁਲਕਾਂ ਦੇ ਲੋਕ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਡਿਗਨਿਟਰੀਜ਼ ਆ ਜਾਂ ਧਾਰਮਿਕ ਲੀਡਰਸ ਆ ਉਹ ਉੱਥੇ 2 ਦਿਨ ਦਾ ਜਿਹੜਾ ਫੇਅਰਵੈਲ ਹੋਣਾ ਆ ਕੈਪੀਟਲ ਦੇ ਉੱਤੇ ਈਰਾਨ ਦੇ ਵਿੱਚ ਉੱਥੇ ਉਹਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹੈਗੇ ਆ ਇੱਕ ਕਾਫੀ ਪਾਵਰਫੁਲ ਜਨਰਲ ਈਰਾਨ ਦਾ ਆ ਪੈਰਾਮਿਲਟਰੀ ਰੈਵੋਲੂਸ਼ਨਰੀ ਗਾਰਡ ਦਾ ਉਹ ਕਹਿੰਦੇ ਪਹਿਲਾਂ ਹਾਈਡਿੰਗ ਸੀ ਹੁਣ ਉਹ ਸਾਰਾ ਜਿਹੜਾ ਫਿਊਨਰਲ ਦਾ ਅਰੇਂਜ ਕਰ ਰਿਹਾ ਹੈਗਾ ਜੋ ਵੀ ਜਿਹੜੀਆਂ ਆਨਲਾਈਨ ਫੋਟੋਜ਼ ਆਈਆਂ ਹੈਗੀਆਂ ਆ ਜਨਰਲ ਅਹਿਮਦ ਬਹੀਦੀ ਕਹਿੰਦੇ ਪਈ ਖੈਮਨਾਈ ਦੀ ਕਾਸਕਟ ਦੇ ਲਾਗੇ ਜਿਹੜਾ ਉਹ ਬੈਠਾ ਹੈਗਾ ਆ ਕਤਰੀ ਤੇ ਪਾਕਿਸਤਾਨੀ ਮੀਡੀਏਟਰਸ ਨੇ ਵੀਰਵਾਰ ਕਿਹਾ ਆ ਕਿ ਉਹ ਜਿਹੜੀ ਨੈਕਸਟ ਮੀਟਿੰਗ ਈਰਾਨ ਤੇ ਯੂਐਸ ਦੇ ਨੈਗੋਸੀਏਸ਼ਨ ਦੀ ਹੋਣੀ ਹੈਗੀ ਆ ਉਹ ਫਿਊਨਰਲ ਤੋਂ ਬਾਅਦ ਹੋਊਗੀ ਸੋ ਆਇਤੁੱਲਾ ਅਲੀ ਖਮੇਨੀ ਯੂਐਸ ਤੇ ਇਜ਼ਰਾਈਲ ਦੀ ਸਟ੍ਰਾਈਕਸ ਦੇ ਨਾਲ ਫਰਵਰੀ 28 ਨੂੰ ਮਾਰਿਆ ਗਿਆ ਸੀ ਤੇ ਉਹਦਾ ਜਿਹੜਾ ਫਿਊਨਰਲ ਆ ਉਹ ਜੁਲਾਈ 4 ਤੋਂ ਲੈ ਕੇ ਜੁਲਾਈ 9 ਤੱਕ ਜਿਹੜਾ ਚੱਲਣਾ ਹੈਗਾ ਜੀ ਸੋ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਆ ਇਸ ਟਾਈਮ ਜਿਹੜੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆ ਉਹ ਇਸ ਦੀ ਅੰਤਮ ਵਿਦਾਇਗੀ ਵਾਲੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਆਈ ਥਿੰਕ 6 ਦਿਨ ਦਾ ਪ੍ਰੋਗਰਾਮ ਰੱਖਿਆ ਆ ਅਲੀ ਖਮਨਾਈ ਦੇ ਲਈ ਉਸ ਨੂੰ ਯਾਦ ਕਰਦੇ ਹੋਏ ਤੇ ਉਹਦੇ ਵਿੱਚ ਆਲਰੇਡੀ ਜਿਹੜਾ ਸ਼ਹਿਬਾਜ਼ ਸ਼ਰੀਫ ਆ ਉਹ ਪਹੁੰਚ ਚੁੱਕਾ 36 ਸਾਲ ਤੱਕ ਈਰਾਨ ਜਿਹੜਾ ਆ ਉਹ ਕਹਿ ਸਕਦੇ ਆ ਵੀ ਇਸ ਦੇ ਅਧੀਨ ਜਿਹੜਾ ਉਹ ਚੱਲਿਆ ਹੈ ਸੁਪਰੀਮ ਲੀਡਰ ਦੇ ਤੌਰ ਦੇ ਉੱਤੇ ਅਲੀ ਖਮਨਾਈ ਈਰਾਨ ਦੇ ਵਿੱਚ ਉਸਨੇ ਜਿਹੜਾ ਹੋ ਰਿਹਾ 86 ਸਾਲ ਦੀ ਉਮਰ ਸੀਗੀ ਉਸ ਟਾਈਮ ਦੇ ਉੱਤੇ ਜਦ ਯੂਐਸ ਇਜ਼ਰਾਈਲੀ ਅਟੈਕ ਤੇ ਦੁਆਰਾ ਜਿਹੜਾ ਇਸ ਦਾ ਕੰਪਾਊਂਡ ਸੀਗਾ ਉਸ ਦੇ ਉੱਤੇ ਹਮਲਾ ਜਿਹੜਾ ਹੋਇਆ ਸੀ ਅਟੈਕ ਹੋਇਆ ਸੀ ਤੇ ਇਸ ਦੀ ਜਿਹੜੀ ਉਹ ਮੌਤ ਹੋਈ ਸੀਗੀ ਸੋ ਇਹ ਸਾਰੀਆਂ ਚੀਜ਼ਾਂ ਆ ਅਜੇ ਤੱਕ ਵੀ ਉਹਦਾ ਜੇ ਦੇਖਿਆ ਜਾਵੇ ਜਿਹੜਾ ਨਵਾਂ ਸੁਪਰੀਮ ਲੀਡਰ ਆ ਉਸ ਨੂੰ ਨਹੀਂ ਦੇਖਿਆ ਜਿਹੜਾ ਹੋ ਗਿਆ ਹੈਗਾ ਜਿਹੜਾ ਮੋਤਜਬਾ ਖਮਨਾਈ ਆ ਜੋ ਕਿ ਅਲੀ ਖਮਨਾਈ ਦਾ ਬੇਟਾ ਹੈਗਾ ਪਰ ਉਸ ਦੀ ਜਿਹੜੀ ਨਵੇਂ ਸੁਪਰੀਮ ਲੀਡਰ ਦੀ ਜਿਹੜੀ ਵਾਈਫ ਆ ਉਹ ਉੱਥੇ ਮੌਰਨ ਕਰਦੀ ਹੋਈ ਜਿਹੜੀ ਆ ਉਹ ਦੇਖੀ ਗਈ ਹੈਗੀ ਆ ਸੋ ਕਹਿੰਦੇ ਵੀ ਇਹ ਐਪਿਕ ਡਿਸਪਲੇ ਉਹਨਾਂ ਦੇ ਜਿਹੜੇ ਰਿਵਾਜਾਂ ਦੇ ਹਿਸਾਬ ਦੇ ਨਾਲ ਇਹ ਹੁਣ ਹੋਊਗਾ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਇਹ ਜਿਹੜਾ 6 ਦਿਨ ਦਾ ਫਿਊਨਰਲ ਸੈਰੇਮਨੀ ਆ ਕਿ ਇਸ ਤਰ੍ਹਾਂ ਤਾਂ ਨਹੀਂ ਕੋਈ ਹਮਲੇ ਜਾਂ 에ਅਰ ਸਟ੍ਰਾਈਕ ਜਾਂ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਵਾਪਰਦੀ ਇਹਨਾਂ ਨੇ ਦੇਰੀ ਇਸੇ ਲਈ ਕੀਤੀ ਕਿਉਂਕਿ ਇਸ ਨੂੰ ਮਰੇ ਹੋਏ ਨੂੰ ਤਾਂ ਕਈ ਦਿਨ ਹੋ ਗਏ ਮਹੀਨੇ ਤੋਂ ਵੀ ਵੱਧ ਦੇ ਵਕਤ ਜਿਹੜੇ ਉਹ ਹੋ ਗਏ ਕਿਉਂਕਿ ਸ਼ੁਰੂਆਤੀ ਲੜਾਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ 에ਅਰ ਸਟ੍ਰਾਈਕ ਦੇ ਨਾਲ ਇਸ ਨੂੰ ਮਾਰ ਦਿੱਤਾ ਜਿਹੜਾ ਹੋ ਗਿਆ ਸੀਗਾ ਸੋ ਇਹ ਹੁਣ ਦੇਖਣਾ ਹੋਊਗਾ ਕਹਿੰਦੇ ਵੀ ਮਿਲੀਅਨਸ ਦੇ ਵਿੱਚ ਲੋਕ ਇਸ ਦਾ ਅਫਸੋਸ ਕਰਨ ਦੇ ਲਈ ਜਿੱਥੇ ਇਹ ਮਸਲੇ ਦੇ ਵਿੱਚ ਰੱਖਿਆ ਹੋਇਆ ਆ ਉੱਥੇ ਪਹੁੰਚ ਜਿਹੜੇ ਉਹ ਸਕਦੇ ਹੈਗੇ ਆ ਸੋ ਫਾਰ ਕਹਿ ਸਕਦੇ ਹਾਂ ਵੀ ਇਰਾਕ ਪਾਕਿਸਤਾਨ ਅਰਮੀਨੀਆ ਤਜਾਕਿਸਤਾਨ ਦੇ ਜਿਹੜੇ ਸੀਨੀਅਰ ਲੈਵਲ ਦੇ ਅਧਿਕਾਰੀ ਆ ਉਹ ਇਸ ਜਿਹੜੇ ਫਿਊਨਰਲ ਪ੍ਰੋਸੈਸ਼ਨ ਕਹਿ ਸਕਦੇ ਆ ਇਹਨਾਂ ਦਾ ਖਮਨਾਈ ਦਾ ਉਸ ਦੇ ਵਿੱਚ ਜਿਹੜੇ ਉਹ ਪਹੁੰਚੇ ਆ ਇਸ ਤੋਂ ਇਲਾਵਾ 12 ਹੈੱਡ ਪਾਰਲੀਮੈਂਟ ਦੇ ਜਿਹੜੇ ਕਿ ਮੋਸਟਲੀ ਅਰਬ ਸਟੇਟਾਂ ਤੋਂ ਆ ਉਹਨਾਂ ਨੇ ਵੀ ਜਿਹੜੀ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਹੈਗਾ ਆ ਆਇਤੁੱਲਾ ਜਿਹੜਾ ਖਮਨਾਈ 1999 ਦੇ ਵਿੱਚ IRGC ਦਾ ਲੀਡਰ ਜਿਹੜਾ ਕਾਸਿਮ ਸੁਲੇਮਾਨੀ 2020 ਦੇ ਵਿੱਚ ਜਿਹੜਾ ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੈ ਵੀ ਮਾਰਿਆ ਗਿਆ ਸੀਗਾ ਜਦੋਂ ਟਰੰਪ ਹੁਣਾਂ ਨੇ ਉਸ ਦੇ ਉੱਤੇ ਇੱਕ ਹਮਲਾ ਕੀਤਾ ਸੀਗਾ ਜਦੋਂ ਸੁਲੇਮਾਨੀ ਨੂੰ ਜਿਹੜਾ ਉਹ ਮਾਰਿਆ ਸੀਗਾ ਸੋ ਈਰਾਨ ਦਾ ਜਿਹੜਾ ਪਹਿਲਾ ਵਾਈਸ ਪ੍ਰੈਜ਼ੀਡੈਂਟ ਸੀਗਾ ਮੁਹੰਮਦ ਰਜ਼ਾ ਅਰੀਫ ਕਹਿੰਦੇ ਵੀ ਉਹ ਉਸਨੇ ਲੀਡ ਆਰਗੇਨਾਈਜ਼ਰ ਸੀਗਾ ਇਸ ਸੈਰੇਮਨੀ ਦਾ ਤੇ ਸੈਟਰਡੇ ਨੂੰ ਜਿਹੜਾ ਇਸ ਦੇ ਵਿੱਚ ਤਹਿਰਾਨ 'ਚ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਹੁਣ ਜਿਹੜੀ ਜਾਊਗੀ ਮਸ਼ਾਦ ਦੇ ਵਿੱਚ ਵੀਰਵਾਰ ਨੂੰ ਇਸ ਨੂੰ ਦਫਨਾਇਆ ਜਿਹੜਾ ਆ ਉਹ ਜਾਣਾ ਹੈਗਾ ਆ ਕਹਿੰਦੇ ਵੀ ਇਹ ਸਭ ਤੋਂ ਮੋਸਟ ਅਟੈਂਡਡ ਇਵੈਂਟ ਹੋ ਸਕਦਾ ਆ 1979 ਦੇ ਰੈਵੋਲੂਸ਼ਨ ਤੋਂ ਬਾਅਦ ਦੇ ਵਿੱਚ ਸੋ ਈਰਾਨ ਵਾਲੇ ਇਸ ਤਰੀਕੇ ਦੇ ਨਾਲ ਇਹਨੂੰ ਇੰਨਾ ਇੰਪੋਰਟੈਂਟ ਜਿਹੜਾ ਉਹ ਦੇਖ ਰਹੇ ਹੈਗੇ ਆ ਸੋ ਹੁਣ ਦੇਖਦੇ ਆ ਕਿਸ ਤਰੀਕੇ ਦੇ ਨਾਲ ਅੱਗੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ
ਬਣਦੀਆਂ ਆ। 17 ਫਰਵਰੀ ਨੂੰ ਅਖੀਰਲੀ ਵਾਰ ਖਮਨਾਈ ਨੇ ਜਿਹੜੀ ਉਹ ਸਪੀਚ ਜਿਹੜੀ ਉਹ ਦਿੱਤੀ ਸੀਗੀ, ਵੀ ਉਹਨੇ ਕਿਹਾ ਸੀਗਾ ਵੀ ਕਹਿੰਦਾ ਵੀ ਮੈਂ ਕਿਸੇ ਤਰੀਕੇ ਦਾ ਅਲਾਇੰਸ ਜਿਹੜਾ ਉਹ ਪਲੈਜ ਨਹੀਂ ਕਰਦਾ ਯਾਜ਼ਿਦ ਦੇ ਜਿਹੜੇ ਉਹ ਨਾਲ, ਤੇ ਕਹਿੰਦੇ ਵੀ ਜਿਹੜਾ ਈਰਾਨ ਦਾ ਕਲਚਰ ਆ ਉਹ ਕਿਸੇ ਕਰਪਟ ਲੀਡਰ ਜਿੱਦਾਂ ਅਮਰੀਕਾ ਵਰਗੇ ਆ ਉਹਨਾਂ ਦੇ ਨਾਲ ਅਲਾਇੰਸ ਜਾਂ ਗੱਠਜੋੜ ਆ ਉਹ ਨਹੀਂ ਕਰੂਗਾ। ਇਹ ਅਖੀਰਲੀ ਸਪੀਚਾਂ ਦੇ ਵਿੱਚੋਂ ਇਹਦੇ ਭਾਸ਼ਣ ਦੇ ਕੁਛ ਜਿਹੜੇ ਕਹਿ ਸਕਦੇ ਆ ਵੀ ਗੱਲਾਂ ਉਹ ਸਾਹਮਣੇ ਹੈਗੀਆਂ। ਪਰ ਈਰਾਨ ਵਾਲੇ ਹੁਣ ਖਮੀਨੀ ਨੂੰ ਜਿਹੜਾ ਆ 6 ਦਿਨ ਦੇ ਲਈ ਇਸ ਤਰੀਕੇ ਦੇ ਨਾਲ ਯਾਦ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਇਸ ਤੋਂ ਬਿਨਾਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਉਹ ਖੈਮਨਾਈ ਦੇ ਜਿਹੜਾ ਫਿਊਨਰਲ ਆ ਉੱਥੇ ਪਹੁੰਚ ਰਿਹਾ ਹੈ। ਸ਼ਾਹਬਾਜ਼ ਸ਼ਰੀਫ ਉਹਨੇ ਮੀਡੀਏਟ ਵੀ ਕੀਤੀਆਂ ਸੀਆਂ ਜੋ ਮੀਟਿੰਗਸ US ਤੇ ਈਰਾਨ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਆ। ਈਰਾਨ ਰੈਵੋਲੂਸ਼ਨਰੀ ਗਾਰਡ ਦੇ ਚੀਫ ਨੇ ਕਿਹਾ ਵੀ ਈਰਾਨ ਦੇ ਜਿਹੜੇ ਐਨਮੀਜ਼ ਆ ਉਹ ਆਪਣੇ ਸੁਪਨਿਆਂ 'ਚ ਹੀ ਸੋਚ ਸਕਦੇ ਆ ਵੀ ਈਰਾਨ ਜਿਹੜਾ ਸਰੈਂਡਰ ਕਰੂਗਾ ਜਦੋਂ ਤੱਕ ਤੁਸੀਂ ਗਰੇਵ ਵਿੱਚ ਨਹੀਂ ਜਾਂਦੇ। ਸੋ ਉਹਨਾਂ ਨੇ ਪੂਰਾ ਜਿਹੜਾ ਸਟੈਂਡ ਲਿਆ ਹੈਗਾ ਆ। ਤੇ ਇਸ ਤੋਂ ਬਿਨਾਂ ਇੰਡੀਆ ਤੋਂ ਵੀ ਜੋ ਕੁਛ ਲੋਕ ਹੈਗੇ ਆ ਉਹ ਉੱਥੇ ਜਾ ਰਹੇ ਹੈਗੇ ਆ। ਇੰਡੀਆ ਤੋਂ, ਕਸ਼ਮੀਰ ਤੋਂ ਇੱਕ ਲੀਡਰ ਆ ਮੁਸਲਮਾਨਾਂ ਦੀ, ਉਹ ਉੱਥੇ ਜਾ ਰਹੀ ਹੈਗੀ ਆ। ਤਾਜਿਕਸਤਾਨ ਦੇ ਪ੍ਰੈਜ਼ੀਡੈਂਟ ਉੱਥੇ ਪਹੁੰਚੇ ਆ, ਆਰਮੀਨੀਆ ਦੀ ਪ੍ਰਾਈਮ ਮਿਨਿਸਟਰ, ਜਾਰਜੀਆ ਦਾ ਪ੍ਰੈਜ਼ੀਡੈਂਟ ਜਿਹੜਾ ਮਿਖੇਲ ਕੈਵਲਿਸ਼ਕੀ ਹੈਗਾ ਆ ਉਹ ਉੱਥੇ ਪਹੁੰਚਿਆ ਆ। ਪਾਕਿਸਤਾਨ ਦੀ ਆਰਮੀ ਚੀਫ ਫੀਲਡ ਮਾਰਸ਼ਲ ਆਸਮ ਜੋ ਮੁਨੀਰ ਆ ਉਹ ਵੀ ਪਹੁੰਚਿਆ। ਤੇ ਇਸ ਤੋਂ ਬਿਨਾਂ ਜਿਹੜੇ ਹੋਰ ਮੁਲਕ ਆ ਜਿਨ੍ਹਾਂ ਨੇ ਆਪਣੇ ਮੇਨ ਲੀਡਰ ਭੇਜੇ ਹੈਗੇ ਆ, ਟਰਕੀ ਨੇ ਵਾਈਸ ਪ੍ਰੈਜ਼ੀਡੈਂਟ, ਇੰਡੀਆ ਦਾ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਇੱਕ ਬਿਹਾਰ ਦਾ ਗਵਰਨਰ ਆ ਸੈਯਦ ਅਟਾ ਹਸਨੈਨ, ਤੇ ਡਿਪਟੀ ਫੋਰਨ ਮਿਨਿਸਟਰ ਪ੍ਰਭਿਤਾ ਮਾਰਗਰੇਟਾ ਇਹ ਉੱਥੇ ਜਾ ਰਹੇ ਹੈਗੇ ਆ। ਸੋ ਇਸ ਤੋਂ ਬਿਨਾਂ ਚਾਈਨਾ ਨੇ ਆਪਣੇ ਜਿਹੜੇ ਸੀਨੀਅਰ ਪੋਲੀਟੀਸ਼ੀਅਨ ਆ ਉਹ ਉੱਥੇ ਭੇਜੇ ਆ। ਰਸ਼ੀਆ ਨੇ ਜੋ ਰਸ਼ੀਆ ਦਾ ਸਿਕਿਉਰਿਟੀ ਕਾਉਂਸਲ ਡਿਪਟੀ ਚੇਅਰਮੈਨ ਹੈਗਾ ਡਿਮਿਟਰੀ ਮੈਡਵੀਡੇਵ ਉਹ ਉੱਥੇ ਪਹੁੰਚ ਰਿਹਾ ਹੈਗਾ। ਅਫਗਾਨਿਸਤਾਨ ਦਾ ਵੀ ਜਿਹੜਾ ਆ ਫੋਰਨ ਮਿਨਿਸਟਰ ਅਮੀਰ ਖਾਨ ਪਹੁੰਚ ਰਿਹਾ। ਬੰਗਲਾਦੇਸ਼ ਦੀ ਪਾਰਲੀਮੈਂਟ ਦੇ ਸਪੀਕਰ ਹਾਫਿਜ਼ ਅਹਿਮਦ ਉੱਥੇ ਜਿਹੜੇ ਆ ਪਹੁੰਚ ਰਹੇ ਹੈਗੇ ਆ। ਸੋ ਬਹੁਤ ਮੁਲਕਾਂ ਦੇ ਲੀਡਰ ਜਿਹੜੇ ਪਹੁੰਚ ਰਹੇ ਆ ਤੇ ਉਹ ਇੱਕ ਤਰ੍ਹਾਂ ਨਾਲ ਇਸ ਸਾਰੇ ਕਾਸੇ ਨੂੰ ਆਪਣੀ ਹਮਦਰਦੀ ਲੈਣ ਦੇ ਲਈ ਜਿਹੜਾ ਆ ਬਹੁਤ ਵੱਡੀ ਈਵੈਂਟ ਕਰ ਰਹੇ।